ਆਵੇ ਆ ਖੂਹ ਦੋ ਸਾਡੇ ਤਾਰਾ ਸਿੰਘ ਵਾਲਾ ਸ਼ਬੈਦਪੁਰ ਤਾਰਾ ਸਿੰਘ ਸੀ ਉਹਦਾ ਤਾਂ ਖੂਹ ਵੱਜਦਾ ਡੋਟਾ। ਅੱਛਾ ਡੋਟਾ ਖੂਨ ਆ ਇੱਧਰ ਆ ਗੋਰੇ ਵਾਲਾ ਵੱਜਦਾ ਗੜਪਤ ਸਿੰਘ ਸੀ। ਅੱਛਾ ਅੱਛਾ ਹਾਂ ਇਸੇ ਤਰ੍ਹਾਂ ਖੂਹ ਬੜੇ ਉਧਰ ਲਾਲੇ ਵਾਲਾ ਖੂਹ ਵੱਜਦਾ ਦੁਰਗੇ ਵਾਲਾ ਖੂਹ ਵੱਜਦਾ। ਹਾਂ ਸਾਰੇ ਸਿੱਖਾਂ ਭਾਰੇ ਵਾਲਾ ਖੂਹ ਵੱਜਦਾ। ਸਭ ਸਿੱਖਾਂ ਦੇ ਖੂਹ ਜਿੰਨੇ ਵੀ ਨੇ ਸਿੱਖਾਂ ਦੇ। ਅੱਛਾ ਪਿੰਡ ਵਿੱਚ ਇਹ ਗੁਰਦੁਆਰਾ ਮਸਜਿਦ ਦੇ ਨਾਲ ਸੀ ਨਸੀਬਤ ਹੋਏਗਾ ਗੱਲ। ਅੱਛਾ ਇਹਨਾਂ ਵੀ ਹੁਣ ਘਰ ਬਣਾ ਛੱਡੇ ਨੇ। ਅੱਛਾ ਅੱਛਾ ਲਾਟ ਹੋ ਗਿਆ ਹੋਣਾ ਕਿਸੇ ਨੂੰ। ਲਾਟ ਉਦੋਂ ਇਸ ਤੇ ਆ ਕੇ ਵੜ ਗਿਆ ਹੁੰਦਾ ਸਭ ਨੂੰ ਚਾਹੀਏ ਤੇ ਅੱਗੋਂ ਮੱਲਾ ਮਾਰ ਗਿਆ। ਅੱਛਾ ਪਰਾ ਗੁਰਦੁਆਰਾ ਦੋ ਅੱਗੇ ਤਰੇ ਫਿਰ 4 5 ਗੁਰਦੁਆਰੇ। 5 ਗੁਰਦੁਆਰੇ ਸਨ। ਬੜੇ ਗੁਰਦੁਆਰਾ ਚੰਗਾ ਵੱਡਾ ਤਗੜਾ ਪਿੰਡ ਸੀ। ਪਿੰਡ ਤਗੜਾ ਹੈ ਪਿੰਡ ਕਦੋਂ ਛੋਟਾ ਹੈ। ਮਸਜਿਦਾਂ ਕਿੰਨੀਆਂ ਹੁੰਦੀਆਂ ਭਲਾ? ਮਸਜਿਦਾਂ ਸਾਡੇ ਵੇਖਣ ਦੇ ਵਿੱਚ ਜਨਾਬ ਇਹ ਲੁਹਾਰਾਂ ਵਾਲੀ 1 ਇਹ 2 ਫਿਰ ਵਿੱਚ ਮਿਰਜ਼ਾ ਪਈ 3। ਕਿਹੜੀ ਸਾਈਡ ਤੇ? ਇਹ ਸਾਰੇ ਸਿੱਖ ਵਿੱਚ ਹੀ ਸਾਰੇ ਦਰਮਿਆਨ ਚ ਪਿੰਡ ਦੇ ਸਾਰੇ ਸਿੱਖਾਂ ਦੇ ਕੋਠੇ ਨੇ ਵੱਡੇ ਵੱਡੇ। ਅੱਛਾ ਅੱਛਾ ਹਾਂ ਆ ਜਿਹੜੇ ਕੋਠੇ ਹਨ ਵੱਡੇ ਵੱਡੇ ਅੱਗੇ ਇਹ ਸਿੱਖਾਂ ਦੇ ਤੇ ਖੱਤਰੀਆਂ ਦੇ ਹਨ। ਅੱਛਾ ਅੱਛਾ ਹਾਂ। ਨਾਜ਼ਰੀਨ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਤਨਵੀਰ, ਤੁਸੀਂ ਵੇਖ ਰਹੇ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਇਹ ਪਿੰਡ ਜੀ ਘਲੋਟੀਆਂ, ਵੱਡੀਆਂ ਘਲੋਟੀਆਂ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਪਿੰਡ ਦਾ ਬॉयਜ਼ ਸਕੂਲ। ਨਾਜ਼ਰੀਨ ਇਸ ਪਿੰਡ 'ਚ ਜ਼ਿਆਦਾ ਸਿੱਖ ਸਰਦਾਰ ਰਹਿੰਦੇ ਹਨ ਜਿਨ੍ਹਾਂ ਦੀ ਜ਼ਾਤ ਜ਼ਿਆਦਾਤਰ ਘੁੰਮਣ ਸੀ। ਕੁਝ ਚੀਮੇ ਜੱਟ ਵੀ ਸਨ। ਅਤੇ ਇਸ ਪਿੰਡ ਦੇ ਬਜ਼ੁਰਗ ਦੱਸਦੇ ਨੇ ਕਿ 4 ਨੰਬਰਦਾਰ ਸਨ। ਦੋਵਾਂ ਦੇ ਨਾਂ ਉਹਨਾਂ ਨੂੰ ਯਾਦ ਨੇ, ਰਲਾ ਸਿੰਘ, ਪ੍ਰੀਤਮ ਸਿੰਘ। ਇਹ 2 ਨੰਬਰਦਾਰਾਂ ਦੇ ਨਾਂ ਉਹਨਾਂ ਨੂੰ ਯਾਦ ਨੇ ਅਤੇ ਦੋਵਾਂ ਦੇ ਉਹਨਾਂ ਨੂੰ ਜ਼ਿਹਨ 'ਚ ਨਹੀਂ ਥਾਂ ਆ ਰਹੇ। ਅਤੇ ਇਸ ਪਿੰਡ ਦੇ 4 ਨੰਬਰਦਾਰ ਜਿਹੜੇ ਨੇ ਉਹ ਸਿੱਖ ਹੀ ਸਨ। ਕਾਫੀ ਵੱਡਾ ਪਿੰਡ ਹੈ। ਪਿੰਡ ਦੀਆਂ 9 ਪੱਤੀਆਂ ਸਨ। ਇਸ ਪਿੰਡ 'ਚ 5 ਗੁਰਦੁਆਰੇ ਸਨ ਉਸ ਟਾਈਮ ਅਤੇ 2-3 ਜਿਹੜੀਆਂ ਉਹ ਮਸਜਿਦਾਂ ਸਨ 47 ਟਾਈਮ। ਜਿਸ ਬਜ਼ੁਰਗਾਂ ਦਾ ਅਸੀਂ ਇੰਟਰਵਿਊ ਕੀਤਾ ਹੈ ਉਸ ਪਿੰਡ ਦੇ ਵਸਨੀਕ ਨੇ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਤੁਹਾਡਾ ਦਿਲ ਕਰਦਾ ਪਿੰਡ ਆਪਣੇ ਵੱਡਿਆਂ ਦਾ ਵੇਖਣ ਨੂੰ, ਉੱਥੋਂ ਦੇ ਵਸਨੀਕ ਬਜ਼ੁਰਗਾਂ ਦੀ ਜ਼ੁਬਾਨੀ ਆਪਣੇ ਵੱਡਿਆਂ ਦੀਆਂ ਗੱਲਾਂ ਬਾਤਾਂ ਸੁਣਨ ਨੂੰ ਦਿਲ ਕਰਦਾ ਹੈ ਅਤੇ ਸਾਨੂੰ ਕਮੈਂਟ ਰਾਹੀਂ ਦੱਸੋ। ਕਮੈਂਟਸ 'ਚ ਸਾਨੂੰ ਆਪਣਾ ਜਿਹੜਾ ਹੈ ਉਹ ਪਿੰਡ ਅਤੇ ਜ਼ਿਲ੍ਹਾ ਦੱਸੋ। ਅਸੀਂ ਉੱਥੇ ਜਾ ਕੇ ਜ਼ਰੂਰ ਇੰਟਰਵਿਊ ਕਰਾਂਗੇ, ਤੁਹਾਨੂੰ ਪਿੰਡ ਵੀ ਵਿਖਾਵਾਂਗੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਤਾ ਹੈ ਪਿੰਡ ਵਿਖਾਉਂਦੇ ਰਹਿੰਦੇ ਹਾਂ ਨਾਲ ਵੀਡੀਓ 'ਚ। ਇਸ ਪਿੰਡ 'ਚ ਜ਼ਿਆਦਾਤਰ ਜਿਹੜੇ ਨੇ ਤੁਹਾਨੂੰ ਜਿਵੇਂ ਦੱਸਿਆ ਕਿ ਸਿੱਖ ਸਰਦਾਰ ਰਹਿੰਦੇ ਹਨ। ਅਸਲ 'ਚ ਪਿੰਡ ਹੀ ਸਿੱਖਾਂ ਦਾ ਹੈ। ਇਹਦੇ ਨਾਲ ਵੀ ਜਿਹੜੇ ਪਿੰਡ ਨੇ ਉਹ ਆਲੇ ਦੁਆਲੇ ਵਾਲੇ ਪਿੰਡ ਉੱਥੇ ਵੀ ਜ਼ਿਆਦਾ ਸਿੱਖ ਸਰਦਾਰ ਰਹਿੰਦੇ ਹਨ। ਅਤੇ ਆਓ ਬਾਬਿਆਂ ਨਾਲ ਗੱਲਬਾਤ ਸ਼ੁਰੂ ਕਰਨੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਸਾਰੀ ਕਹਾਣੀ 1947 ਟਾਈਮ ਦੀ ਕਿ ਇੱਥੇ ਕਿਹੜੇ ਸਿੱਖ ਸਰਦਾਰ ਕਿਵੇਂ ਰਹਿੰਦੇ ਹਨ ਅਤੇ ਕਿਹੜੇ ਉਹਨਾਂ ਦੇ ਖੂਹ ਵਗੈਰਾ ਸਨ, ਕਿੱਥੇ ਸਨ, ਕੀ ਕੰਮਕਾਰ ਕਰਦੇ ਹਨ, ਮੁਸਲਮਾਨਾਂ ਦਾ ਸਿੱਖਾਂ ਈਸਾਈਆਂ ਦਾ ਆਪਸ 'ਚ ਰਹਿਣ ਸਹਿਣ ਕਿਵੇਂ ਦਾ ਸੀ। ਇਹ ਸਾਰੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਨੇ ਆ। ਆਓ ਬਜ਼ੁਰਗਾਂ ਦੀ ਜ਼ੁਬਾਨ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਚਾਚਾ ਜੀ? ਖੈਰ ਸ਼ੁਕਰ। ਨਾਂ ਕੀ ਆਪਣਾ? ਅਰੂੜਾ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਨਿਜ਼ਾਮਦੀਨ। ਨਿਜ਼ਾਮਦੀਨ ਜੀ। ਦਾਦੇ ਦਾ ਕੀ ਨਾਂ ਸੀ? ਫਤਿਹਦੀਨ। ਫਤਿਹਦੀਨ। ਚਾਚਾ ਜੀ ਆਪਣੀ ਜ਼ਾਤ ਕਿਹੜੀ? ਰਾਈ। ਰਾਈ ਹੋ? ਹਾਂ। ਅੱਛਾ ਅੱਛਾ। ਅਤੇ ਤੁਸੀਂ ਵਸਨੀਕ ਹੋ ਹਾਂ ਪਿੰਡ ਦੇ? ਅੱਛਾ ਚਾਚਾ ਜੀ ਪਿੰਡ ਕਿਹੜਾ ਭਲਾ? ਘਲੋਟੀਆਂ ਕਲਾਂ। ਘਲੋਟੀਆਂ, ਵੱਡੀ ਘਲੋਟੀਆਂ। ਹਾਂ। ਅਤੇ ਇਹਦਾ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਜ਼ਿਲ੍ਹਾ ਸਿਆਲਕੋਟ। ਇਹਦੇ ਆਲੇ ਦੁਆਲੇ ਪਿੰਡ ਤੋਂ ਦੱਸਿਆ ਕਿਹੜੇ ਇਹਦੇ ਆਲੇ ਦੁਆਲੇ ਕੁੱਕਲ। ਹਾਂਜੀ। ਗਿੱਲਾਂ ਦਾ ਚੱਕ। ਅੱਛਾ। ਭੱਡੋ ਕੇ। ਹਾਂ। ਭੱਟੀ ਭੰਗੋ। ਹਾਂਜੀ। ਸੇਖਵਾਂ ਘੁਮਾਣਾ। ਹਾਂ। ਧਲਿਆੜਾ। ਅੱਛਾ। ਧਾਮੋ ਕੇ ਨੇੜੇ। ਸਾਬੋਸਰਾ। ਅੱਛਾ ਇਹ ਸਾਰੇ ਆਲੇ ਦੁਆਲੇ ਆਲੇ ਦੁਆਲੇ ਨਿੱਕੀਆਂ ਘਲੋਟੀਆਂ ਨਾਲ। ਅੱਛਾ ਅੱਛਾ। ਹਾਂ ਸਹੀ। ਚਾਚਾ ਇਹ ਪਿੰਡ ਕਿੰਨਾ ਕੁ ਸੀ ਉਸ ਟਾਈਮ ਭਲਾ 47 ਟਾਈਮ? ਐਡਾ ਹੀ ਸੀ ਜਾਂ ਛੋਟਾ ਸੀ ਤੈਨੂੰ? ਨਹੀਂ ਜੀ ਹੁਣ ਤਾਂ ਮੇਰੇ ਵੇਖਣ ਦੇ ਵਿੱਚ 10 ਖੂਹ ਦੇ ਵਿੱਚ ਪੈ ਗਏ ਨੇ। ਅੱਛਾ ਅੱਛਾ। ਉਦੋਂ ਪੂਰਾ ਜਿਹਾ ਸੀ? ਉਦੋਂ ਵੀ ਬੜਾ ਸੀ, ਉਦੋਂ ਵੀ 9 ਨਵੇਂ ਪਿੰਡ ਸੀ। ਅੱਛਾ। ਹੁਣ ਤੇ ਉਧਰੋਂ ਕੁੱਕਲ ਨੂੰ ਜਾ ਮਿਲਿਆ, ਉਧਰੋਂ ਗਿੱਲਾ ਚੱਕ ਨੂੰ ਜਾ ਮਿਲਿਆ, ਉਧਰੋਂ ਭੱਡੋਕਿਆਂ ਨੂੰ ਜਾ ਮਿਲਿਆ, ਉਧਰ ਨਾਨੋਕਿਆਂ ਨੂੰ ਇੱਕ ਹੋ ਗਿਆ। ਹਾਂ 9-10 ਖੂਹਾਂ ਦੀ ਜਿਵੇਂ ਮੇਰੇ ਵੇਖਣ ਦੇ ਵਿੱਚ ਪੈ ਗਈ। ਨੰਬਰਦਾਰ ਭਾ ਕਿੰਨੇ ਕੁ ਪਿੰਡ ਦੇ? ਲੰਬਰਦਾਰ ਤਾਂ 4 ਸਨ ਦੱਸਦੇ ਨੇ। ਅੱਛਾ। ਪਰ ਅਸੀਂ ਨਾਂ 1-2 ਦੇ ਜਾਣਦੇ ਹਾਂ। ਅੱਛਾ ਅੱਛਾ। ਜਿਹਦਾ ਨਾਂ ਦੱਸਿਆ ਜੀ ਕਿਹੜਾ? ਇੱਕ ਨੂੰ ਰਲਾ ਲੰਬਰ ਦੱਸਦੇ ਨੇ। ਰਲਾ ਸਿੰਘ। ਰਲਾ ਸਿੰਘ ਲੰਬਰ। ਅੱਛਾ। ਇੱਕ ਨੂੰ ਪ੍ਰੀਤਮ ਸਿੰਘ ਦੱਸਦੇ ਨੇ। ਪ੍ਰੀਤਮ ਸਿੰਘ। ਹਾਂ। ਅੱਛਾ ਅੱਛਾ। ਬਸ 2 ਦਾ ਨਾਂ ਨਹੀਂ ਜਾਣਦੇ। ਅੱਛਾ 2 ਦਾ ਨਹੀਂ ਪਤਾ। ਹਾਂ ਸਹੀ ਹੈ। ਅੱਛਾ ਜੀ ਇੱਥੇ ਮੁਸਲਮਾਨ ਕਿਹੜੀ ਬਰਾਦਰੀ ਦੇ ਹਨ ਲੋਕੀ? ਮੁਸਲਮਾਨ ਇੱਥੇ ਸਨ ਬਹੁਤੇ ਆਪਣਾ ਤਰਹਾਨ ਲੁਹਾਰ। ਅੱਛਾ। ਹਾਂ ਤੇ ਰਾਈਆਂ ਦੇ ਕੋਈ 2-4 ਘਰ। ਰਾਈ ਵੀ ਸਨ। ਹੋਰ
ਬਸ ਸਾਈ ਹੈ ਸਾਂ। ਸਾਈ ਐ ਸਨ ਬਥੇਰੇ। ਅੱਛਾ ਹਾਂ। ਤੇ ਸਿੱਖ ਕਿੰਨੇ ਕੁ ਸੰਭਲ? ਸਿੱਖ ਬੜੇ, ਸਾਰਾ ਪਿੰਡ ਹੀ ਸਿੱਖਾਂ ਦਾ ਹੈ। ਸਿੱਖ ਤਕਰੀਬਨ? ਪਹਾੜ ਦੇ ਸਿੱਖ। ਅੱਛਾ ਅੱਛਾ, ਜ਼ਿਆਦਾ ਸਿੱਖ ਸਨ। ਹਿੰਦੂ ਖੱਤਰੀ ਵੀ ਹੋਣਗੇ ਥੋੜ੍ਹੇ ਬਹੁਤ? ਉਹ ਹਿੰਦੂ ਖੱਤਰੀ ਸਾਰੇ ਰਲੇ ਜੋ ਹਨ। ਅੱਛਾ ਅੱਛਾ ਹਰ ਚੀਜ਼ ਦੀ ਵਿੱਚ। ਅੱਛਾ ਅੱਛਾ। ਅੱਛਾ ਜੀ, ਇੱਥੇ ਭਲਾ ਗੁਰਦੁਆਰੇ ਤੇ ਮਸਜਿਦਾਂ ਕਿੰਨੀਆਂ ਉਸ ਟਾਈਮ ਯਾਦ ਹੈ ਕੋਈ? ਇਹ ਗੁਰਦੁਆਰਾ ਮਸਜਿਦ ਦੇ ਨਾਲ ਸੀ ਨਸੀਬਤ ਹੋਏਗਾ ਗੱਲ। ਅੱਛਾ ਇਹਨਾਂ ਵੀ ਹੁਣ ਘਰ ਬਣਾ ਛੱਡੇ ਨੇ। ਅੱਛਾ ਅੱਛਾ, ਅਲਾਟ ਹੋ ਗਿਆ ਹੋਣਾ ਕਿਸੇ ਨੂੰ? ਲਾਟ ਉਦੋਂ ਇਸ ਤਰ੍ਹਾਂ ਆ ਕੇ ਵੜ ਗਿਆ ਹੁੰਦਾ ਸਾਹਿਬ ਨੂੰ ਚਾਹੀਏ ਹਾਂਜੀ। ਤੇ ਅੱਗੋਂ ਮੱਲਾ ਮਾਰ ਗਿਆ। ਹਾਂ ਹਾਂ। ਅੱਛਾ, ਪਰਾ ਗੁਰਦੁਆਰਾ ਦੋ ਅੱਗੇ ਤਰੇ ਫਿਰ 4 5 ਗੁਰਦੁਆਰੇ। 5 ਗੁਰਦੁਆਰੇ ਸਨ? ਬੜੇ ਗੁਰਦੁਆਰਾ, ਚੰਗਾ ਵੱਡਾ ਤਗੜਾ ਪਿੰਡ ਸੀ ਉਸ ਪਿੰਡ ਤਗੜਾ ਹੈ, ਪਿੰਡ ਕਦੋਂ ਛੋਟਾ ਹੈ। ਮਸਜਿਦਾਂ ਕਿੰਨੀਆਂ ਹੁੰਦੀਆਂ ਭਲਾ? ਮਸਜਿਦਾਂ ਸਾਡੇ ਵੇਖਣ ਦੇ ਵਿੱਚ ਜਨਾਬ ਇਹ ਲੁਹਾਰਾਂ ਵਾਲੀ 1, ਇਹ 2, ਫਿਰ ਵਿੱਚ ਮਿਰਜ਼ੇ ਪਈ 3। ਉਦੋਂ ਤਾਂ 3-4 ਹੀ ਸਨ। ਇੱਕ ਇੱਥੇ ਘੁਮਿਆਰਾਂ ਬਣਾਈ। ਫਿਰ ਆਪਣਾ ਇੱਥੇ ਛੋਟੀ ਜਿਹੀ ਮਸਜਿਦ ਬਣੀ ਸੀ ਐਵੇਂ ਕੋਈ 10 ਬੰਦਿਆਂ ਦੀ। ਹਾਂ ਛੋਟੀ ਜਿਹੀ। ਹਾਂ ਇਹ ਸੀ, ਹੈ ਸਰ 5-6 ਉਦੋਂ ਵੀ। ਹਾਂ ਤੇ ਹੁਣ ਤੇ ਮਸਜਿਦਾਂ ਦੇ ਅੱਲਾ ਦਾ ਰਹਿਮ ਇੱਥੇ ਨੇ। ਪਿੰਡ 'ਚ ਖੂਹ ਕਿੱਥੇ ਕਰਕੇ ਹੁੰਦੇ ਵੈਸੇ? ਹਾਂ ਖੂਹ ਆ ਇੱਥੇ, ਆ ਖੂਹ ਦੀ ਵੀ ਆਵੇ। ਆ ਖੂਹ 2 ਸਾਲ ਤਾਰਾ ਸਿੰਘ ਵਾਲਾ, ਸ਼ਫੈਦਪੁਰ ਤਾਰਾ ਸਿੰਘ ਸੀ ਉਹਦਾ ਨਾਂ। ਖੂਹ ਵੱਜਦਾ ਡੋਟਾ। ਅੱਛਾ, ਡੋਟਾ ਖੂਹ ਨੂੰ ਆ ਇੱਧਰ ਆ ਗੋਰੇ ਵਾਲਾ ਵੱਜਦਾ ਗੜਪਤ ਸਿੰਘ ਸੀ। ਅੱਛਾ ਅੱਛਾ। ਹਾਂ ਇਸੇ ਤਰ੍ਹਾਂ ਖੂਹ ਬੜੇ। ਉਧਰ ਲਾਲੇ ਵਾਲਾ ਖੂਹ ਵੱਜਦਾ, ਦੁਰਗੇ ਵਾਲਾ ਖੂਹ ਵੱਜਦਾ। ਹਾਂ ਸਾਰੇ ਸਿੱਖਾਂ ਭਾਰੇ ਵਾਲਾ ਖੂਹ ਵੱਜਦਾ। ਸਭ ਸਿੱਖਾਂ ਦੇ ਖੂਹ ਜਿੰਨੇ ਵੀ ਨੇ? ਸਿੱਖਾਂ ਦੇ। ਅੱਛਾ, ਤੇ ਪਿੰਡ ਵਿੱਚ ਪਾਣੀ ਪੀਣ ਵਾਲੀਆਂ ਖੂਹੀਆਂ ਵੀ ਹੋਣੀਆਂ? ਹਾਂ ਪਿੰਡ 'ਚ ਖੂਹੀਆਂ। ਉਹ ਕਿੱਥੇ ਕਿੱਥੇ ਕਰਦੇ ਹਨ? ਉਹ ਵਿਚਕਾਰ ਪਿੰਡ ਮੈਦਾਨ 'ਚ ਵੀ ਖੂਹੀ ਸੀ। ਅੱਛਾ। ਉਹ ਨੁੱਕਰ ਦੇ ਉੱਤੇ ਉਹ ਮਸਜਿਦ ਦੇ ਉਰਲੇ ਵੀ ਖੂਹੀ ਸੀ। ਅੱਛਾ ਅੱਛਾ। ਮਸਜਿਦ ਦੇ ਵਿੱਚ ਵੀ ਖੂਹੀ ਸੀ ਉਸ 'ਚ। ਉਹ ਨੁੱਕਰ ਦੇ ਉੱਤੇ ਵੀ ਅੱਗੇ ਖੂਹੀ ਸੀ ਮਸਜਿਦ ਦੇ ਅੱਡੇ ਤੋਂ ਉਰਲੇ ਵਾਲ। ਹਾਂ। ਅੱਛਾ ਜੀ, ਕੋਈ ਦਾਰਾ ਹੁੰਦਾ ਜਿੱਥੇ ਬਹਿੰਦੇ ਹੋਣਗੇ ਸਾਰੇ ਵਡੇਰੇ ਵਡੂਰੇ? ਵੇਖੋ ਜੀ ਦਾਰਾ ਹੋਵੇਗਾ, ਦਾਰੇ ਬੜੇ ਸਨ। ਦਾਰੇ ਬੜੇ ਸਨ। ਹੁਣ ਸਾਨੂੰ ਤਾਂ ਪਤਾ ਹੀ ਨਹੀਂ, ਸਾਡੇ ਬਾਰੇ ਤਾਂ ਬੈਠਾ ਹੀ ਨਾ ਕੋਈ। ਅੱਛਾ ਅੱਛਾ। ਹਾਂ ਮਤਲਬ ਹੈ ਸਾਨੂੰ ਇਹ ਨਹੀਂ ਦੇ। ਅੱਛਾ, ਤੇ ਸਿੱਖ ਜਿਹੜੇ ਕਿਹੜੇ ਮਹੱਲੇ 'ਚ ਜ਼ਿਆਦਾ ਰਹਿੰਦੇ ਹਨ? ਕਿਹੜੀ ਸਾਈਡ 'ਤੇ ਹਨ ਜ਼ਿਆਦਾ? ਇਹ ਸਾਰੇ ਸਿੱਖ ਵਿੱਚ ਹੀ ਸਨ। ਸਾਰੇ ਦਰਮਿਆਨ 'ਚ ਪਿੰਡ ਦੇ? ਸਾਰੇ ਸਿੱਖਾਂ ਦੇ ਕੋਠੇ ਨੇ ਵੱਡੇ ਵੱਡੇ। ਅੱਛਾ ਅੱਛਾ। ਹਾਂ ਆ ਜਿਹੜੇ ਕੋਠੇ ਹਨ ਵੱਡੇ ਵੱਡੇ ਅੱਗੇ, ਇਹ ਸਿੱਖਾਂ ਦੇ ਤੇ ਖੱਤਰੀਆਂ ਦੇ ਹਨ। ਅੱਛਾ ਅੱਛਾ। ਹਾਂ ਦੂਜਿਆਂ ਲੋਕਾਂ ਦੇ ਕੋਠੇ ਹੌਲੇ ਹਨ। ਭਾਰੇ ਇਹਨਾਂ ਨੇ ਚੰਗੇ? ਆਹੋ ਵੀ ਹੌਲੇ ਕੋਠੇ ਸਨ ਦੂਜਿਆਂ ਲੋਕਾਂ ਦੇ। ਉਹਨਾਂ ਲੋਕਾਂ ਦੇ ਭਾਰੇ ਸਨ, ਜ਼ਿਮੀਂਦਾਰ ਸਨ, ਮਾਲਕ ਉਹ ਸਨ। ਬਾਕੀ ਜਿਹੜੇ ਮਿਸਤਰੀਆਂ ਦੇ ਕੋਠੇ ਸਨ ਉਹ ਵੀ ਚੰਗੇ ਸਨ ਬਣਾਏ, ਉਹਨਾਂ ਨਾਲੋਂ ਸਿੱਖਾਂ ਨਾਲੋਂ। ਔਰ ਆਪਣੀ ਹੀਰ ਸਿਰ ਤੇ ਦੂਜਿਆਂ ਦੇ ਵੀ ਚੰਗੇ ਸਨ। ਸਹੀ। ਕੋਈ ਸਿੱਖਾਂ ਦਾ ਨਾਂ ਯਾਦ ਕਿਸੇ ਦਾ ਇੱਥੋਂ ਦਾ? ਹਾਂਜੀ, ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਤੇ ਤਾਰਾ ਸਿੰਘ ਦਾ ਨਾਂ ਯਾਦ ਹੈ। ਉਹ ਵੀ ਸਾਡੇ ਆਇਆ ਸੀ। ਇਹ ਸਾਡੇ ਵੇਖਣ 'ਚ ਇੱਥੇ ਆਇਆ ਸੀ। ਅੱਛਾ ਅੱਛਾ। ਤੇ ਇੱਕ ਹੈ ਜੀ ਤਾਰਾ ਸਿੰਘ ਆਇਆ ਤੇ ਚਲੋ ਕੋਈ ਨਹੀਂ ਯਾਦ ਆਉਂਦਾ। ਨਹੀਂ ਯਾਦ ਭੁੱਲ ਗਿਆ। ਆਪਣੇ ਵੱਡੇ ਕੀ ਕਰਦੇ ਹੁੰਦੇ ਤੁਹਾਡੇ? ਵਾਹੀ ਕਰਦੇ ਹਨ ਜਾਂ ਆਪਣੀ ਜ਼ਮੀਨ ਹੀ ਕਿਸੇ ਦੀ ਬੰਦੇ? ਨਹੀਂ ਜ਼ਮੀਨ ਕਿਸੇ ਦੀ ਵਾਹੀ ਆਪਣੀ। ਮੁਸਲਮਾਨ ਦੀ ਕਿ ਸਿੱਖ ਦੀ? ਜੀ ਮੁਸਲਮਾਨ ਦੀ ਬੰਦ ਰਹੇ ਕਿਸੇ ਸਿੱਖ ਦੀ ਵਾਹੀ? ਪਹਿਲਾਂ ਮੁਸਲਮਾਨ ਦੀ ਸਿੱਖਾਂ ਦੀ ਬੰਦ ਰਿਹਾ। ਨਹੀਂ ਯਾਦ ਕਿਹਦੀ ਸਿੱਖ ਦੀ ਬੰਦੇ? ਮੈਨੂੰ? ਹਾਂਜੀ ਮੈਨੂੰ ਯਾਦ ਹੈ ਸਿੱਖ ਦੀ ਬੰਦੇ ਹਨ, ਕਈਆਂ ਸਿੱਖਾਂ ਦੀ ਬੰਦੇ ਹਨ, ਇੱਕ ਦੀ ਨਹੀਂ ਵੀ ਨਾਂ ਯਾਦ ਵੀ ਫਲਾਣੇ ਸਿੱਖ ਬੰਦੇ? ਕਿਹੜਾ ਸਿੱਖ ਸੀ? ਬਸ਼ਕੇ ਦੀ। ਬਸ਼ਕਾ ਸਿੰਘ? ਹਾਂ ਅੱਛਾ, ਸਿੱਖ ਸੀ, ਉਹਦੀ ਬੰਦੇ ਰਹੇ? ਉਹਦੇ ਬੰਦੇ। ਅੱਛਾ ਅੱਛਾ। ਹਿੱਸੇ ਤੇ ਬੰਦੇ ਹੋਣੇ ਫਿਰ ਉਦੋਂ? ਹਿੱਸੇ ਚੱਲਦਾ ਹੋਣਾ? ਠੇਕੇ ਹਿੱਸੇ ਤੇ, ਠੇਕਿਆਂ ਦੇ ਬੰਦੇ ਹਨ ਉਦੋਂ ਬਹੁਤ। ਅੱਛਾ ਅੱਛਾ ਅੱਛਾ। ਹਿੱਸੇ ਤੇ ਪਾਕਿਸਤਾਨ ਆ ਕੇ ਸ਼ੁਰੂ ਹੋਏ ਨੇ, ਉਦੋਂ ਠੇਕੇ ਸਨ। ਹਾਂ ਜੀਵੀਕਾਰੀਆਂ ਵਗਦੀਆਂ ਹਨ, ਖੂਹਾਂ ਦੇ ਪਾਣੀ ਹਨ। ਆਹ ਥੋੜ੍ਹੀ ਬਹੁਤੀ ਵਗਦੀ ਥੋੜ੍ਹੀ। ਖੂਹ ਨਾਲ ਦੱਸਦੇ ਉਦੋਂ ਬੰਦੇ ਹੁੰਦੇ ਉਹਦੇ ਨੇ ਪਿਆਉਂਦੇ ਹਾਂ। ਦੋ ਕਨਾਲਾਂ ਪੀ ਜਾਂਦੀ ਹੋਗੀ ਬੜੀ ਗੱਲ ਸਾਈਡ। ਨਹੀਂ ਕਿੱਲਾ ਪੈ ਰਹੀ ਅਸੀਂ ਆਪ ਪਿਆਉਂਦੇ ਰਹੇ ਖੂਹ ਨਾਲ। ਉਹ ਪਾਣੀ ਜ਼ਿਆਦਾ ਕੱਢਦਾ ਹੋਣਾ ਨਾ ਇਹਦੇ ਜਿਵੇਂ ਫੀਡਰ ਨੇ ਹੁਣ? ਉਹ ਜੀ ਮਤਲਬ ਕਿੱਲਾ ਹੀ ਪੈਲੀ ਜਦੋਂ ਪਿਆਉਂਦੇ ਸਨ ਨਾ, ਉਦੋਂ ਲੱਕੜ ਦੇ ਆਪਣਾ ਟਿੰਨਾਂ ਚੜ੍ਹ ਗਈਆਂ ਨੇ ਲੋਹੇ ਦੀਆਂ। ਅੱਛਾ ਅੱਛਾ। ਤੇ ਖੂਹ ਹਟ ਲੱਕੜ ਦੇ ਆਪਣਾ ਲੋਹੇ ਦੇ ਹਟ ਵਗੇ ਨੇ। ਨਹੀਂ ਤੇ ਪਹਿਲਾਂ ਲੱਕੜ ਦੀਆਂ ਟਿੰਨਾਂ, ਆਪਣਾ ਮਿੱਟੀ ਦੀਆਂ ਟਿੰਨਾਂ, ਅੱਛਾ,
ਲੱਕੜ ਦੇ ਜੋੜੇ ਲੱਗੇ ਨੇ। ਹੂੰ ਹੂੰ ਆ ਟਿੰਡਾ ਬੰਨ੍ਹਦੇ ਆਂਦੇ ਨੇ, ਸਾਰੀ ਦੀਵਾਰੀ ਲੱਗ ਜਾਂਦੀ ਦੀ। ਉਹ ਜੋੜਦੇ ਆ ਉਹਦੇ ਨਾਲ ਆਹੋ ਸਾਰੀ ਵਾਰੀ ਲੰਘ ਜਾਂਦੀ ਉਹਦੇ ਵਾਰੀ ਲੱਗ ਐਸੇ ਤਰ੍ਹਾਂ ਲੱਕੜੀਆਂ ਦੇ ਨਾਲ ਜੋੜਦੇ ਹਨ। ਇਹ ਹਿਸਾਬ ਹੁੰਦਾ ਸੀ ਨਾ। ਹਾਂ ਹਾਂ ਇਹ ਰੱਸੇ ਲੱਗੇ ਹੁੰਦੇ ਨੇ, ਹਾਂ ਹਾਂ ਇਹ ਲੜ ਪਾ ਲਿਆ ਅੱਗੇ, ਇਹ ਰੇੜੀ ਪਾ ਲਈ, ਇਸ ਤਰ੍ਹਾਂ। ਦੇਰ ਬਾਬਾ ਲੱਗ ਜਾਂਦੀ ਹੁਣ ਟਾਈਮ ਗੁਜ਼ਰ ਜਾਣਾ। ਅੱਛਾ ਅੱਛਾ, ਜਿਵੇਂ ਮੋਗਿਆਂ ਦੀ ਵਾਰੀ ਹੁੰਦੀ ਹੈ, ਇੰਜ ਵਾਰੀ ਲੱਗਦੀ ਸੀ? ਆਹੋ 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 ਹੋ ਗਿਆ ਵੀ ਅੱਜ ਤੋਰੀ ਵਾਰੀ ਭਲ ਕੇ ਮੇਰੀ ਵਾਰੀ ਹੈ, ਪਰਸੋਂ ਤੁਝੇ ਦੀ ਵਾਰੀ। ਅੱਛਾ ਅੱਛਾ, ਇੰਜ ਉਦੋਂ ਚੱਲਦਾ ਸੀ। ਹਾਂ ਸਹੀ ਸਹੀ। ਤੇ ਜਿਹੜੇ ਸਿੱਖ ਤੇ ਇੱਥੇ ਮੁਸਲਮਾਨ ਜਿੰਨੇ ਵੀ ਸਾਰੇ ਪਰਿਵਾਰ ਰਹਿੰਦੇ ਹਾਂ, ਚਲੋ ਕੋਈ ਤੁਹਾਨੂੰ ਥੋੜ੍ਹਾ ਬਹੁਤ ਤੁਹਾਡੇ ਅੱਬੇ ਨੇ ਤਾਇਆ ਨੇ ਦੱਸਿਆ, ਉਹ ਰਹਿਣ ਸਹਿਣ ਕਿਵੇਂ ਦਾ ਸੀ ਸਿੱਖਾਂ ਦਾ ਮੁਸਲਮਾਨਾਂ ਨਾਲ? ਉਹਨਾਂ ਨਾਲ ਚੰਗਾ ਆਨੰਦ ਰਿਹਾ। ਆ ਵਰਤੋਂ ਚੰਗੀ, ਵਰਤੋਂ ਭਾਜੀ ਐਸਾ ਹੀ ਸ਼ਾਦੀ ਵਿਆਹਾਂ ਤੇ ਆਉਣਾ ਜਾਣਾ। ਵਰਤੋਂ ਭਾਜੀ ਜਾਂਦੇ ਨੇ ਚੰਗੀ। ਹਾਂ ਹਾਂ ਇਹਨਾਂ ਲੋਕਾਂ ਨਾਲ ਸਾਡਿਆਂ ਨਾਲੋਂ ਨਾ ਵਰਤੋਂ ਭਾਜੀ ਚੰਗੀ ਸੀ ਉਹਦੀ। ਆ ਲੋਕ ਮਾੜੇ ਸਨ ਤੇ ਕਿਸੇ ਨੂੰ ਲੋੜ ਲਾਗਤ ਹੁੰਦੀ ਸੀ, ਇੱਕ ਦੂਜੇ ਕੋਲ ਸਹਾਰਾ ਹੋ ਜਾਂਦਾ ਸੀ। ਹੁਣ ਨਹੀਂ ਹੁੰਦਾ, ਇਹ ਕੰਮ ਆਉਂਦੇ ਹਮਾੜਿਆਂ ਦੇ ਸਾਰੇ। ਹੁਣ ਨਹੀਂ ਹੁੰਦਾ। ਸ਼ਾਦੀਆਂ ਵਿਆਹਾਂ ਤੇ ਸੱਦਦੇ ਹੁੰਦੇ ਹਾਂ ਜੀ, ਦੱਸਦੇ ਹੋ ਸ਼ਾਦੀਆਂ ਵਿਆਹਾਂ ਦੇ? ਆਹ ਸਾਦੇ ਆਣਗੇ ਸ਼ਾਦੀਆਂ ਵਿਆਹਾਂ ਤੇ ਤਾਂ ਸਾਈਆਂ ਨੂੰ ਵੀ ਲੋਕ ਸੱਦ ਲੈਂਦੇ। ਹਾਂਜੀ ਹਾਂਜੀ, ਹਜੇ ਵੀ ਸੱਦ ਹੁਣ ਵੀ ਸੱਦ ਲੈਂਦੇ। ਸੱਦ ਲੈਂਦੇ। ਆਹ ਜਿਹੜਾ ਮੂੰਹ ਪਿਆਰ ਬੰਦਾ ਉਹ ਸੱਦ ਹੀ ਲੈਂਦਾ। ਸੱਦ ਲੈਂਦੇ। ਹੁਣ ਜਰਾ ਅੰਨੀ ਪਈ, ਉਦੋਂ ਅੰਨੀ ਨਹੀਂ। ਆਹ ਆਦੇ 10 20 ਮੁਸਲਮਾਨ ਜਾਂਦੇ ਹੁੰਦੇ, ਸਾਈਆਂ ਨਹੀਂ ਜਾਂਦੇ। ਹਾਂ ਤੇ ਉਦੋਂ ਇਹ ਗੱਲ ਹੁੰਦੀ ਸੀ ਵੀ ਮਤਲਬ ਰੋਟੀ ਨਾਈ ਨੇ ਪਕਾਣੀ ਹੈ। ਹਾਂਜੀ ਤੇ ਨਾਈ ਨੇ ਰੋਟੀ ਉਹ ਦੇਗ ਇੱਕ ਅਦਰਾ ਖਲਾਣੀ, ਲੈਦਾ ਕਰਦੇ ਨੇ। ਹਾਲਾ ਦੇ ਰੱਖਣੀ, ਉਹ ਸਾਫ ਖਵਾ ਦੇਣੀ। ਹਾਂਜੀ ਮੁਸਲਮਾਨਾਂ ਦੇ ਅੱਗੋਂ ਮੁਸਲਮਾਨਾਂ ਨੂੰ ਖਵਾ ਦੇਣੀ। ਆਦੇ ਵਿੱਚ ਉਹ ਵੀ ਆਏ ਹੁੰਦੇ। ਮੇਲਾ ਸ਼ੇਲਾ ਲੱਗਦਾ ਹੁੰਦਾ ਸੀ ਇੱਥੇ? ਮੇਲੇ ਬਥੇਰੇ, 47 ਤੋਂ ਪਹਿਲੇ ਬਥੇਰੇ ਕੋਈ ਹੈ ਮਸ਼ਹੂਰ ਦਰਬਾਰ ਦਰਬੂਰ ਲੱਗ ਗਈ? ਦਰਬਾਰ ਇੱਥੇ ਬੱਲੇ ਵਾਲੇ ਵਿਸਾਖੀ ਲੱਗਦੀ। ਵਿਸਾਖੀ ਲੱਗਦੀ? ਵਿਸਾਖੀ ਲੱਗਦੀ ਇੱਥੇ ਸਾਡੇ ਪਿੰਡ 'ਚ ਵੀ ਆਉਂਦੇ ਨੇ, ਵਿਸਾਖੀ ਲੱਗਦੀ ਉਦੋਂ ਲੱਗਦੀ ਹੁੰਦੀ ਸੀ? ਹਾਂ ਅੱਛਾ ਅੱਛਾ। ਇਮਨਾਬਾਦ ਲੱਗਦੀ ਵਿਸਾਖੀ। ਹਾਂਜੀ ਅਮਨਾਬਾਦ ਇਮਨਾਬਾਦ ਤੋਂ ਹੁਣ ਵੀ ਸਿੱਖ ਹਨ, ਹਾਂਜੀ ਹਾਂਜੀ ਆਏ ਰਹਿੰਦੇ ਨੇ, ਉਂਝ ਆਏ ਵੀ ਗਏ ਵੀ ਰਹਿੰਦੇ। ਹਾਂ ਸਹੀ ਸਹੀ। ਤੇ ਉਹ ਕਿਵੇਂ ਨਿਕਲੇ ਭਲਾ ਇੱਥੋਂ ਜਦੋਂ ਗਏ ਨੇ? ਕੋਈ ਪਿਆਰ ਮੁਹੱਬਤ ਇੰਝ ਚਲੇ ਗਏ ਹਾਂ ਜਾਂ ਵੱਢ ਟੋਕ ਨਹੀਂ ਹੋਈ? ਹਾਂ ਜਿੱਥੇ ਸਿੱਖ ਰਹਿੰਦੇ ਹਾਂ ਉਹ ਕਿਵੇਂ ਨਿਕਲੇ ਦੱਸਿਆ ਹੁਣ? ਇੱਥੇ ਸਾਰੇ ਕੰਮਾਂ ਨਾਲ ਨਿਕਲੇ ਜਾਂਦੇ ਨੇ। ਭਈ ਐਸ ਪਿੰਡ ਦਾ ਆਉਂਦੇ ਨੇ ਬੰਦਾ ਕੋਈ ਨਹੀਂ ਮਰਿਆ ਨਾ, ਨਾ ਕਿਸੇ ਗਾਲ ਕੱਢੀ ਇੱਕ ਦੂਜੇ ਨਾ ਕੁਝ। ਲਾਂਭੋ ਆਉਂਦੇ ਨੇ ਕੋਈ ਬੰਦਾ ਆਇਆ ਸੀ ਅੱਛਾ ਤੇ ਉਸ ਇੱਥੇ ਆਹ ਮਾਜਦ ਦੇ ਕੋਲ ਖਲੋ ਕੇ ਤੇ ਉਹਦਾ ਗਾਲ ਕੱਢ ਦਿੱਤੀ ਤੇ ਉਹਨੂੰ 5 ਗਾਲਾਂ ਕੱਢੀਆਂ ਹਨ। ਪਰਤ ਕੇ ਉਹਨੇ ਸਿੱਖਾਂ ਵੀ ਤੂੰ ਐਡਾ ਕੁੜੀ ਆਵੇ ਚੰਗਾ ਸਾ ਤੇ ਤੂੰ ਆਪਣੇ ਪਿੰਡ ਰਹਿੰਦਾ। ਆਖਣ ਲੱਗਾ ਸਾਡਾ 20 ਪਾਣ ਲਈ ਨਹੀਂ ਨਾ ਛੱਡਣਾ ਇੱਥੋਂ, ਜੇਕਰ ਇਸ ਦਿਓਗਾ। ਆਖਣ ਲੱਗਾ ਸਹੀ ਭੈਣਾ ਭਰਾ ਬਸ ਖਬਰਦਾਰ ਦੇ ਭੈਣਾ ਕੋਇਆ ਕੋਈ। ਕਈ ਬੰਦੇ ਦਾ ਉਹਨਾਂ ਨੂੰ 8 ਦਿਹਾੜੇ ਦਾਗ ਰਾਸ਼ਨ ਦਿੰਦੇ ਹਨ, ਦੱਸ ਕੇ ਗੱਲ ਕਰਦੇ ਪਿੰਡ ਵਾਲੇ ਰਾਸ਼ਨ ਪਹੁੰਚਾਉਂਦੇ ਨੇ? ਆਹੋ ਪਹੁੰਚਾਉਂਦੇ ਸਨ। ਭੈਣਾਂ ਭਰਾਵਾਂ ਵਾਲੇ ਸਾਨੂੰ ਵੀ ਕਿ ਤੇ ਆਪਣਾ ਸਾਰੇ ਦੱਸਦੇ ਰਸਤੇ। ਹਾਂ ਇੱਜ਼ਤ ਕਰਦੀਆਂ ਹਾਂਜੀ ਬੀਬੀਆਂ ਬੰਦੇ ਇੱਕ ਦੂਜੇ ਨੂੰ। ਹਾਂ ਉਹਦਾ ਪਿੰਡ ਵਾਲਿਆਂ ਕੋਈ ਨਹੀਂ ਕੋਈ ਕਹਿਣਾ ਕੋਈ ਅੱਗ ਲੱਗੀ ਨਾ 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 ਅਮਨ ਮਾਨ ਨਾਲ ਨਿਕਲੇ ਪਿਆਰ ਮੁਹੱਬਤ? ਉਹ ਰਾਗਾਂ ਲਾਈਆਂ ਲੋਕਾਂ ਮਗਰੋਂ ਲਾਈਆਂ ਤੂੰ ਮੈਂ ਆ ਲੁੱਟਣ ਵਾਲਿਆਂ ਆਹੋ ਲਾਂਭਦੇ ਆ। ਲਾਂਭਦੇ ਸਾਡੇ ਪਿੰਡ ਦੀ ਲਾਂਭ ਬਹੁਤ ਲੈ ਕੇ ਖੜਿਆ। ਇਧਰ ਚੱਕ ਨਿਜਾਮ ਸੀ ਆਉਂਦੇ ਨੇ ਲੁੱਟ ਕੇ ਲੈ ਗਏ। ਬਾਅਦ ਚ ਪੈ ਜਦੋਂ ਚਲੇ ਗਏ? ਆਹੋ ਉਦੋਂ ਹੀ 2-4 ਦਿਹਾੜੇ 5 ਕਰਦੇ ਰਹਿਣਗੇ ਨਾ। ਤੇ ਉਹਨਾਂ ਤੇ ਕੋਈ ਸ਼ਾਇਦ ਨਹੀਂ ਆਉਂਦੇ ਨੇ ਖੜੀ ਉਹ ਤੇ ਗਏ ਸਨ, ਉਹਨਾਂ ਤੇ ਪਰਦੇਸੀ ਹੋ ਕੇ ਗਏ ਹਨ। ਅਸੀਂ ਆ ਜਾਣਾ ਭਰ ਕੇ ਪਰਸੋਂ ਵੀ ਵਾਪਸ ਆ ਜਾਣਾ। ਆਹ ਬੱਚਾ ਉਹਨੂੰ ਘਰ ਛੱਡ ਕੇ ਨਹੀਂ ਚਲ ਗਏ? ਪਰੇ ਘਰ ਛੱਡ ਕੇ ਮੈਂ ਨਹੀਂ ਤੋਰ ਵੀ ਆ ਹੀ ਜਾਣਾ ਹਾਂ। ਸਹੀ ਹੈ। ਤੇ ਬਾਅਦ ਫਿਰ ਆਏ ਨੇ 47 ਤੋਂ ਬਾਅਦ ਹੈ ਜਿਹੜੇ 2 ਇਹ 2 ਇੱਕ 2 ਮਿਲੇ ਨੇ ਸਾਡੇ ਕੋਲ ਰਹੇ ਨੇ। ਅੱਛਾ 5-5 10 ਦਿਨ ਕੋਲ ਹੀ ਰਹਿ ਨੇ, ਮਤਲਬ ਤੁਹਾਡੇ ਨਾਲ ਸਲਾਮ ਦਾ ਤੁਹਾਡੇ ਨਾਲ ਰਹਿ। ਅੱਛਾ ਹਾਂ ਮੇਰੇ ਨਾਲ ਸਲਾਮ ਦਾ ਮੇਰੇ ਨਾਲ ਰਹਿ। ਹਾਂਜੀ ਕਿਹੜਾ ਸਿੱਖ ਆਇਆ ਸੀ ਜਿਹੜਾ ਤੁਹਾਨੂੰ ਮਿਲਿਆ ਤੁਹਾਡੇ ਨੂੰ ਸੂਟ ਦਿੱਤਾ ਤੁਸੀਂ? ਤਾਰਾ ਸਿੰਘ। ਅੱਛਾ ਹਾਂ
ਤਾਰਾ ਸਿੰਘ ਆਇਆ ਸੀ। ਹਾਂ ਉਹ ਰਿਹਾ ਸੀ ਤੁਹਾਡੇ ਕੋਲ ਫਿਰ ਰਾਤ? ਆਹੋ ਉੱਥੇ ਰਿਹਾ ਜੀ ਉਹ ਹਿਸਾਬ ਨਾਲ 10 ਦਿਹਾੜੇ 8। ਅੱਛਾ। ਉਹਦੇ ਕੋਲ ਕਾਗਜ਼ ਸੰਤਾਮ ਹੋ ਗਿਆ ਤੇ ਜੀਵੀ ਲਈ ਤੇ ਉਹਦੇ ਕਾਗਜ਼ ਸਨ ਤੇ ਉਹ ਕਾਗਜ਼ ਬਣਵਾ ਕੇ ਫਿਰ ਖੜਿਆ। ਆਹ ਸਹੀ। ਚਾਚਾ ਵੇਲਾ ਉਦੋਂ ਸਹੀ ਸੀ ਕਿ ਹੁਣ ਵਾਲਾ ਉਹ ਟਾਈਮ ਸਹੀ ਹੁੰਦਾ ਸੀ? ਨਹੀਂ ਪਹਿਲਾਂ ਸਹੀ ਸੀ, ਹੁਣ ਨਾਲੋਂ। ਕੀ ਮਤਲਬ ਇਹਦੇ ਵਿੱਚੋਂ ਕੀ ਚੰਗਾ ਸੀ? ਕੋਈ ਚੰਗਾ ਪਿਆਰ ਇਹ ਮੁਹੱਬਤ ਸੀ ਜ਼ਿਆਦਾ ਸੀ, ਸ਼ਰਮੋ ਯਾਰ? ਇੱਜ਼ਤ ਜ਼ਿਆਦਾ ਸੀ ਜਾਂਦੇ ਨੇ। ਅੱਛਾ। ਇੱਜ਼ਤ ਜ਼ਿਆਦਾ ਸੀ, ਮੁਹੱਬਤ ਖੁਲਕ ਹੁਣ ਖੁਲਕ ਮੁਹੱਬਤ ਘੱਟ ਹੈ। ਹਾਂ ਕੀ ਹੈ ਸਹੀ ਸਹੀ। ਹੁਣ ਤੇ ਇਹ ਖਾ ਜਾ ਤੇ ਖਾ ਜਾ ਲੈ ਜਾ ਭਾਵੇਂ ਸੱਕਾ ਹੀ। ਭਲਵਾਨ ਸਿੱਖ ਜਾਂ ਕੋਈ ਚੰਗਾ ਜਵਾਨ ਕੋਈ ਗੱਗਾ ਖੇਡਦਾ ਹੋਵੇ, ਕੋਈ ਉਂਗਲੀ ਚੁੱਕਦਾ ਹੋਵੇ। ਉਹ ਜੀ ਉਹ ਸਾਰੇ ਚੁੱਕਦੇ ਹਨ, ਹੁਣ ਕੋਈ ਨਹੀਂ ਚੁੱਕਦਾ। ਅੱਛਾ ਜੀ। ਆ ਉਦੋਂ ਖਾਂਦੇ ਸਨ ਲੋਕ ਤੇ ਆਪਣਾ ਜੋੜਦੇ ਨੇ ਉਦੋਂ, ਖਾਂਦੇ ਹਨ। ਹਾਂ ਉਦੋਂ ਜੋੜਦੇ ਨੇ, ਖਾਂਦੇ ਹਨ। ਉਦੋਂ ਖਾਂਦੇ ਸਨ। ਹੁਣ ਦੁੱਧ ਕਿਸੇ ਦਾ 2 ਸਿਰ ਹੁੰਦਾ ਤੇ ਉਹ ਵੀ ਆਪਣਾ ਕੁਝ ਨਾਲੇ ਜਾਂਦਾ। ਦੁੱਧ ਵੀ ਪਾਸ਼ਾ ਆਹੋ ਉਦੋਂ ਜਵਾਨ ਸਨ, ਖਾਂਦੇ ਸਨ। ਉਦੋਂ ਕੌਣ ਗੱਡਿਆਂ ਦੇ ਉੱਤੇ ਪੱਠੇ ਚੁੱਕ ਕੇ ਰੇੜੀਏ ਤੇ ਹੁੰਦੇ ਹਨ, ਕਿਸੇ ਕੋਲ ਹੈ ਕੋਤਾ ਰੇੜੀ ਆ ਨਹੀਂ ਵੇਖਿਆ ਮੈਂ। 20 ਡੰਗਰਾਂ ਦੇ ਪੱਠੇ ਆਪ ਚੁੱਕ ਕੇ ਤੇ ਲਿਆਂਦੇ। ਹਾਂ ਹੁਣ ਇੱਕ ਗਾਏ ਤੇ ਖੋਤਾ ਰੇੜੀ। ਹਾਂਜੀ। ਉਦੋਂ ਜਣੇ ਪੰਡਾ ਚੁੱਕਦੇ ਸਨ, ਦੁੱਧ ਪੀਂਦੇ ਹਨ, ਘਿਓ ਖਾਂਦੇ। ਤੂੰ ਵੀ ਜਾਂਦਾ ਪਿਆ ਤੇ ਧਾਰ ਕੱਢਦਾ ਪਿਆ ਤੇ ਉਰਾ ਉਤਰਾ ਜਾ ਰਿਹਾ, ਤੈਨੂੰ ਵੀ ਦੁੱਧ ਪਿਆ ਕੇ ਤੇ ਅਗਾ ਕਰ ਲੈਂਦਾ। ਦੁੱਧ ਤਾਂ ਵੇਚਦੇ ਕੋਲ ਨਹੀਂ ਹੁੰਦੇ ਨਾ। ਆਖਿਆ ਜੀ ਕੋਈ ਇੱਥੇ ਸਾਰਾ ਪਿੰਡ ਲੱਸੀ ਪੀਂਦਾ ਸੀ। ਸਾਰਾ ਪਿੰਡ ਲੱਸੀ ਪੀਂਦਾ ਸੀ। ਮੁੱਕਦੀ ਨਹੀਂ ਸੀ। ਨਹੀਂ ਮੁੱਕ ਹੁਣ ਲੱਭਦੀ ਬੜੀ ਲੱਭੇਗੀ। ਹੁਣ ਦੁੱਧ ਹੀ ਇੱਥੇ ਕੋਈ ਨਹੀਂ ਤੇ ਲੱਭਣਾ ਕੀ ਜੇ। ਹੁਣ ਚਾਹ ਨਹੀਂ ਲੱਭਦੀ ਕਿਸੇ ਨੂੰ 12 ਵਜੇ। ਮਜ਼ੀਦ ਵੀਡੀਓ ਵੇਖਣਾ ਸਾਡੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਮਿਲਦੇ ਨਵੀਂ ਵੀਡੀਓ ਨਾਲ। ਉਦੋਂ ਤੱਕ ਅੱਲਾ ਹਾਫਿਜ਼।